ਆਪਣਾ ਜਦੋਂ ਸ਼ਾਦੀਆਂ ਵਿਆਹਾਂ ਹੁੰਦੀਆਂ ਤੇ ਮੁਸਲਮਾਨਾਂ ਦਾ ਸਿੱਖਾਂ ਦਾ ਹਿੰਦੂਆਂ ਦਾ ਆਪਸ ਚ ਕਿਵੇਂ ਦਾ ਸੀ, ਕੋਈ ਹੈ ਸੀ ਲੈਣ ਦੇਣ, ਕੋਈ ਵਰਤੋਂ ਭਾਜੀ ਹੈ ਸੀ, ਕਿਵੇਂ ਦੀ ਸੀ ਵਰਤੋਂ ਭਾਜੀ? ਇਸ ਤਰ੍ਹਾਂ ਦੀ ਵਰਤੋਂ ਭਾਜੀ ਸੀ, ਜਿਹੜੇ ਮਾੜੇ ਲੋਕੀ ਸਨ ਨਾ, ਹਾਂਜੀ, ਉਹਨਾਂ ਦੇ ਤੂੰ ਕਿੱਕਰ ਪੁੱਟ ਲਿਆ, ਜਿਹਦੀ ਧੀ ਦੀ ਸ਼ਾਦੀ ਨੂੰ ਪੁੱਟ ਲਿਆ, ਕੰਮਕਾਰੀ ਜਿਹੜੇ ਹਨ ਉਹ ਕਿੱਕਰ ਤੂੰ ਪੁੱਟ ਲਿਆ, ਪੈਸੇ ਦੇ ਛੱਡਦੇ ਆ, ਕਈਆਂ ਨੂੰ ਡੰਗਰ ਵੀ ਦੇ ਛੱਡਦੇ ਆ ਮਾੜੇ ਮਾੜੇ। ਅੱਛਾ, ਹਾਂ ਸਖੀ ਆ ਕਿੰਨਾ ਅਹਿਸਾਸ ਹੋ ਮਾੜੇ ਨਹੀਂ ਸਾ। ਤੇ ਉਂਝ ਵਿਆਹਾਂ ਤੇ ਬੁਲਾਉਂਦੇ ਵੀ ਇੱਕ ਦੂਸਰੇ ਨੂੰ? ਹਾਂ ਮੁਸਲਮਾਨ ਰੋਟੀ ਪਕਾਉਂਦੇ ਹਨ, ਜਿਹੜੇ ਮੁਸਲਮਾਨ ਸਾਦੇ ਹਨ ਮੁਸਲਮਾਨਾਂ ਕੋਲ ਰੋਟੀ ਪਕਾਉਂਦੇ। ਅੱਛਾ, ਉਹਦੀ ਮੁਸਲਮਾਨਾਂ ਕੋਲੋਂ ਨਾਈ ਕੋਲੋਂ ਰੋਟੀ ਪਕਾਉਂਦੇ ਵਾਸਤੇ। ਤੇ ਜਦੋਂ ਸਿੱਖਾਂ ਦੇ ਆਉਂਦੇ ਫਿਰ ਉਹ ਉਹਨਾਂ ਦੀ ਆਪਣੀ ਹੁੰਦੀ, ਉਹਨਾਂ ਦੀ ਆਪਣੀ ਹੁੰਦੀ। ਸਾਡੇ ਤੇ ਏਡੇ ਏਡੇ ਸਖੀ ਸਨ, ਛੁਰੀ ਮਾਰਨੀ ਸੀ ਸਾਹਿਬ ਬਾਬਾ, ਹਾਂਜੀ, ਇਹਨਾਂ ਆਪਣੇ ਵਡੇਰੇ ਦੀ ਕੀਤੀ ਵੀ ਰੋਟੀ, ਇੰਨੀ ਵਡੇਰੀ ਦਬਾਖੜੀਆਂ ਚ ਖੰਡ ਲਿਆ ਕੇ ਨਾ ਤੇ ਚੁੰਗਾ ਹੱਟੀ ਦੇ ਕੇ ਤੇ ਫਿਰ ਹੋਰ ਸੀਆਂ ਲਾਉਣੀਆਂ ਇੰਨੀਆਂ ਘਿਓਆਂ ਦੇ ਪੀਪੇ ਹਾਂ ਵੱਡਿਆਂ ਕੀਤਾ ਨਾ ਜਦੋਂ, ਤੇ ਘਿਓ ਦੇ ਪੀਪੇ ਨੂੰ ਛੁੱਟ ਮਾਰਿਆ ਤੇ ਆਖਣਗੇ ਪਾਣੀ ਚ ਮੰਗਦੇ ਘਿਓ ਪੀਓ। ਅਸਕਰ ਖਾਂ ਚ ਬਾੜਾ ਚੜੇ ਪਾੜਸ਼ਾਂ ਨੇ ਘਿਓ। ਬਜ਼ੁਰਗ ਇਹਨਾਂ ਦੇ ਘਰ ਅੱਧ ਵੇਸਣ ਪਿੰਡ ਦੇ ਬਹੁਤੇ, ਹੁਣ ਤਾਂ ਪਿੰਡ ਵੱਡਾ ਹੋ ਗਿਆ ਹੋਣਾ ਨਾ ਹੁਣ ਤਾਂ ਜ਼ਿਆਦਾ, ਵਿੱਚ ਕਰਕੇ ਹਾਂ ਸਿੱਖਾਂ ਦੇ ਘਰ ਦੁਆਏ ਵੀ ਐਸੇ ਨੇ, ਦੁਆਏ ਸਬਜ਼ੀਆਂ ਕਾਰੀਆਂ। ਤੇ ਪਿੰਡ ਦੇ ਨਾਂ ਬਾਰੇ ਥੋੜਾ ਦੱਸੋ, ਇਹ ਠੱਠਾ ਗੁਲਾਬ ਸਿੰਘ ਸੀ ਕੋਈ? ਹਾਂ ਉਹਦੇ ਨਾਂ ਤੇ, ਉਹਦੇ ਨਾਂ ਤੇ ਵੱਜਿਆ ਤੇ ਉਹ ਅੱਜ ਦੀ ਕੀ ਗੱਲ। ਅੱਛਾ ਬਜ਼ੁਰਗ ਨਾਲ ਜਿਹੜੇ ਪਿੰਡ ਨੇ ਇਹਨਾਂ ਵਿੱਚ ਵੀ ਸਿੱਖ ਹੈ ਸਨ? ਕਿਹੜੇ ਕਿਹੜੇ ਪਿੰਡ ਵਿੱਚ ਥੋੜਾ ਕੋਈ ਵੀ ਦੱਸ ਦਿਓ। ਖਬਰਾਵੇ ਵੀ ਹੈ ਸਨ, ਭੋਪਰ ਵੀ ਹੈ ਸਨ, ਨੱਤੀ ਵੀ ਹੈ ਸਨ। ਅੱਛਾ ਅੱਛਾ, ਇੱਥੇ ਵੀ ਸਿੱਖ ਇਹਨਾਂ ਸਾਰੇ ਪਿੰਡ ਹੈ ਸਨ ਸਾਰੇ। ਅੱਛਾ, ਤੇ ਚੱਕਰਮਦਾਸ ਜਿਹੜਾ ਜਿਹੜਾ ਸੀ ਇਹ ਵੀ ਸਿੱਖ ਵੀ ਹੈ ਸਨ ਥੋੜੇ ਬੜੇ। ਸੋਹਣ ਸਿੰਘ ਜੀ ਇੱਥੇ ਜਾ ਕੇ ਉੱਥੇ ਬੈਠਾ ਹੈ ਜੀ। ਕਿੱਥੇ ਉੱਥੇ ਚੱਕਰਮਦਾਸ? ਹਾਂ, ਇੱਥੋਂ ਜਦੋਂ ਲੰਘਣ ਲੱਗਿਆ ਨਾ ਕਬਰਾਂ ਕੋਲ ਡੇਕ ਸੀ ਜਮਸ਼ੈਦ, ਤੇ ਉਹਦੀ ਨੂੰਹ ਦੇ ਕੁਛੋਂ ਬਾਹਰ ਡਿੱਗ ਪਿਆ ਤੇ ਪਰਚ ਕੇ ਵੀ ਨਹੀਂ ਹੋਇਆ। ਇੰਨਾ ਔਖਾ ਇਹ ਤੇ ਜਿਹੜੇ ਗੈਰ ਲੋਕੀ ਨੇ ਉਹਨਾਂ ਨੂੰ ਪਤਾ ਜੀ ਜਿਹੜੇ ਆਏ ਨੇ ਉਹਨਾਂ ਨੂੰ ਪਤਾ। ਕੁਛੋਂ ਬਾਹਰ ਡਿੱਗ ਪਿਆ ਸੀ ਉਤਰ ਵੈਣੀ। ਅੱਛਾ, ਮੁੜ ਕੇ ਨਹੀਂ ਕਰਾਰ ਵਾਲੇ ਜਥਾ ਫਿਰ ਸਾਰਾ ਮੁੜ ਇਕੱਠਾ ਹੋ ਕੇ ਕਰਾਰ ਵਾਲਾ ਜਥਾ ਬੜਾ ਮਸ਼ਹੂਰ ਸੀ, ਉੱਥੋਂ ਕੀ ਕਰਾਂਗਾ। ਅੱਛਾ ਬਾਬਾ ਜੀ, ਫਿਰ ਜਦੋਂ ਨਿਕਲੇ ਨੇ ਇੱਥੋਂ, ਜਦੋਂ ਚੱਲੇ ਸਨ ਉਧਰ ਇੰਡੀਆ, ਤੇ ਪਿੰਡ ਦੇ ਵਿੱਚ ਕੋਈ ਕੀ ਸੀ ਉਦੋਂ ਸੂਰਤ ਹਾਲ? ਕੋਈ ਮਾਰਾ ਮਾਰੀ ਸਾਡੇ ਕੋਲ ਸੈਨ ਸਿੰਘ ਬਦਮਾਸ਼ ਜਿਹੜਾ ਸੀ ਨਾ ਜਮਸ਼ੈਦ, ਉਹਨੇ ਸਾਡੇ ਪਿਓ ਨੂੰ ਆਖਿਆ ਭਾ ਇੱਕ ਕੁੱਤੇ ਚ ਰਹਿੰਦੇ ਹਾਂ, ਸਲਾਹ ਕੀ ਸੀ ਸਾਡੇ ਪਿਓ ਦਾ। ਅੱਛਾ ਅੱਛਾ, ਹਾਂ ਆਖਣਾਗਾ ਭਾ ਆ ਇੱਕ ਝੋਟੀ ਤੇ ਇੱਕ ਗਾਂ ਲੈ ਲੈ ਤੇ ਮੈਨੂੰ ਠੰਡਾ ਦੇ ਸਮਾਨ ਲੱਗਣ ਲਈ। ਅੱਛਾ ਅੱਛਾ, ਰੋ ਰੋ ਕੇ ਮਿਲਨੇ ਕੇ ਵਿਦਿਆ ਕੀਤਾ ਹੋਣੇ ਕਿ ਕੋਈ ਗੱਲ ਨਹੀਂ। ਉਹ ਲੜੇ ਤੇ ਨਹੀਂ ਜਾਣ ਲੱਗਿਆ ਮੁਸਲਮਾਨ ਉਹਨਾਂ ਨੂੰ ਜਾਂ ਉਹਨਾਂ ਨੇ ਮੁਸਲਮਾਨ ਨੂੰ? ਮੈਂ ਕਿਹਾ ਜੱਫੇ ਮਾਰ ਮਾਰ ਰੋਂਦੇ ਸੀ ਔਰ ਡੇਕ ਵਿਦਿਆ ਲੰਘਾ ਕੇ ਆਇਆ। ਆ ਜਿਹੜੀ ਵੰਡ ਵਾਲੇ ਦੇ ਗਿਆ? ਨਹੀਂ ਉਹ ਅੱਛਾ ਅੱਛਾ, ਇੱਧਰ ਉਹ ਬੰਨ ਤੋਂ। ਅੱਛਾ, ਉਹ ਬੰਨ ਨਜ਼ਰ ਆ ਰਿਹਾ ਬਿਲਕੁਲ। ਅੱਛਾ ਅੱਛਾ ਅੱਛਾ, ਅਜੇ ਤੱਕ ਵੀ ਸਾਡੇ ਜਿਹੜਾ ਕੋ ਵਡੇਰਾ ਜਿਉਂਦਾ ਨਾ ਯਾਦ ਕਰਕੇ ਰੋਂਦਾ ਪੈਂਦਾ। ਕਿਨੀ ਵਸੇਬ ਬੜਾ ਅੱਛਾ ਸੀ ਮੁਸਲਮਾਨਾਂ ਦਾ ਆਪਸ ਚ। ਮੈਂ ਕਿਹਾ ਸਾਡੀ ਪਿੰਡ ਦੀ ਧੀ ਸੀ ਮਾਂ, ਤੇ ਸ਼ਾਇਦ ਕਿਤੇ ਮਾਂ ਸਾਡੀ ਲੈਣ ਜਾਣਾ, ਤਗੜੇ ਬੰਦੇ ਜੀ ਹਨ, ਵਿਆਜੀ ਸਨ। ਤੇ ਸਾਡੀ ਮਾਂ ਨੇ ਜਾ ਕੇ ਤੇ ਕੋ ਗੁੜ ਲੈ ਆਉਣਾ ਜਾਂ ਚੌਲ ਲੈ ਆਉਣੇ ਨਾ, ਮਾੜੇ ਸਨ, ਤੇ ਆਖਣਾ ਨਾ ਭਾਈ ਇਹ ਧੀ ਧਿਆਣੀ ਇਹਨੂੰ ਨਹੀਂ ਮੋੜਨਾ, ਇਹਨਾਂ ਕੋ ਹਿਆ ਕਰਦੇ। ਅੱਛਾ ਬਾਬਾ ਜੀ, ਗਏ ਕਿੱਧਰ ਨੂੰ? ਇੱਥੇ ਕਿਹੜੇ ਕਿਹੜੇ ਕੈਂਪ ਚ ਗਏ? ਕਿੱਧਰ ਨੂੰ ਗਏ? ਕਰਾਲੇ ਨੂੰ ਗਏ ਹਾਂ ਇੱਥੋਂ। ਕਿੱਧਰ? ਕਰਾਲੇ। ਅੱਛਾ, ਕਰਾਲਾ। ਉੱਥੇ ਜਥਾ ਇੱਕ ਨਹੀਂ, ਇੱਥੋਂ ਇਕੱਠੇ ਫਿਰ ਨਿਕਲੇ ਹੋਣੇ ਸਾਰੇ? ਸਾਰੇ ਇਕੱਠੇ। ਉਸ ਦਿਨ ਸਾਰੀ ਰਾਤ ਹੀ ਸਾਡੇ ਗੁਆਂਢੀ ਹਨ ਨਾ, ਜੋਂਦੇ ਸ਼ਾਹ ਤੇ ਅਮਰ ਸਿੰਘ ਤੇ ਕਰਤਾਰ ਸਿੰਘ, ਆਹੋ, ਇਹਨਾਂ ਕੱਪੜੇ ਦੀਆਂ ਦੁਕਾਨਾਂ ਹਨ, ਤੇ ਸਾਰੀ ਰਾਤ ਹੀ ਪੂੜੀਆਂ ਛੂੜੀਆਂ ਕੱਢਦੇ ਰਹੇ ਸਨ। ਅੱਛਾ, ਨਾਲ ਆਪਣੇ ਪਕਾ ਕਰਨ ਵਾਸਤੇ? ਹਾਂ। ਅੱਛਾ, ਇਹਨਾਂ ਦਾ ਸ਼ਾਮਾਂ ਦਾ ਥਾਂ ਗੋੜ ਛੜਿਆ ਜੀ, ਲੋਕਾਂ ਭੁੱਖੇ ਦੁਆਲੇ ਦੇ ਮੁਸਲਮਾਨ ਤੇ ਸ਼ਾਹੂਕਾਰ ਸਨ। ਅੱਛਾ ਬਾਬਾ ਜੀ, ਜਦੋਂ ਫਿਰ ਨਿਕਲ ਗਏ ਨੇ ਬਾਅਦ, ਜਿਹੜੇ ਉਹ ਆਪਣੇ ਜ਼ਾਹਿਰੀ ਬਾਤ ਜਿਵੇਂ ਉਧਰ ਮੁਸਲਮਾਨ ਆਏ ਨੇ, ਸਾਰਾ ਕੋਈ ਆਪਣਾ ਉੱਥੇ ਛੱਡ ਆਏ, ਸਿੱਖ ਵੀ ਤਾਂ ਸਾਰਾ ਕੁਝ ਛੱਡ ਕੇ ਗਏ ਹੋਣਗੇ, ਨਾਲ ਦੇ ਪਿੰਡਾਂ ਦੇ ਲੁੱਟਣ ਲੱਟ ਪਏ ਉਹਨਾਂ ਦੇ ਘਰਾਂ ਨੂੰ ਜਿਹੜੇ ਇੰਨੀ ਗਲੀਆਂ ਚ ਕਣਕ ਚੜੀ ਲੁੱਟ ਮਾਰ ਹੋਈ। ਅੱਛਾ ਅੱਛਾ, ਫਿਰ ਜਦੋਂ ਚਲੇ ਗਏ ਨੇ ਇੱਥੋਂ, ਤੇ ਫਿਰ ਆਪਣਾ ਪਿੰਡ ਵੇਖਣ ਕੋ ਬਾਅਦ ਚ ਆਏ ਨੇ ਕਿ ਨਹੀਂ? 47 ਤੋਂ ਬਾਅਦ ਪਿੰਡ ਵਾਲੇ ਕਿਹੜੇ ਕਿਹੜੇ ਆਏ ਸਨ? ਇਹ ਅਮਰ ਸਿੰਘ ਖੱਤਰੀ ਵੀ ਆਇਆ ਸੀ। ਅੱਛਾ, ਤੇ ਹਰਪਾਲ ਸਿੰਘ ਜਿਹੜਾ ਸੀ ਇਹ ਆਇਆ, ਅਮਰ ਸਿੰਘ ਖੱਤਰੀ ਆਇਆ ਸੀ। ਅੱਛਾ ਅੱਛਾ, ਇਹ ਦੋ ਆਏ। ਕਿੰਨੇ ਕੁ ਰਹੇ, ਕਿਤੇ ਕੋ ਰਹੇ, ਕਿਵੇਂ ਦਾ ਫਿਰ ਉਹਨਾਂ ਪਿੰਡ ਵਾਲਿਆਂ ਉਹਨਾਂ ਨਾਲ ਕੀਤਾ ਵਰਤਾਓ? ਹਾਂ, ਪਿੰਡ ਕੋਲੋਂ ਉੱਠਦਾ ਹੀ ਨਹੀਂ ਸੀ, ਤੇ ਹਰਪਾਲ ਸਿੰਘ ਨੂੰ ਨਹੀਂ ਵੇਖ ਲਿਆ, ਸਾਰਾ ਪਿੰਡ ਮਗਰ ਲਗਾ ਫਿਰਦਾ ਸੀ।
ਤੇ ਉਦੋਂ ਪਹਿਲੋਂ ਯਾਰੋ ਆਏ ਨੇ ਸਨ ਨਹੀਂ ਬਾਬਾ ਸਾਡੇ ਜੀ ਕੋਲ ਇਕਬਾਲ ਸਿੰਘ ਤੇ ਦੋ ਮਸੇਰ ਤੈਨੂੰ ਕੋਲੇ ਚੇਤਾ ਅਫਜ਼ਲ ਦੀ ਵੇਲੀ ਅੱਛਾ ਮੈਂ ਮੈਂ ਤੁਹਾਨੂੰ ਉਹੀ ਬਾਬਾ ਜੀ ਪੁੱਛਣ ਡਿਆ ਕਿ ਜਦੋਂ ਇੰਨੇ ਚਿਰ ਬਾਅਦ ਉਹ ਆਪਣੇ ਆਏ ਹੋਣੇ ਨੇ ਨਾ 77 ਸਾਲ ਹੋ ਗਏ ਹੁਣ ਵੰਡ ਹੋਏ ਨੂੰ ਨਾ ਚਲੋ 5 ਸਾਲ ਪਹਿਲਾਂ ਆਏ 75 ਸਾਲ ਤੇ ਹੋ ਗਏ ਹੋਣਗੇ ਉਹਨਾਂ ਨੂੰ 70 75 ਸਾਲ ਜੀ। ਜਦੋਂ ਆਏ ਸਾਂ ਉਹਨਾਂ ਦਾ ਕੀ ਸੀ ਉਸ ਟਾਈਮ ਉਹਨੇ ਦੇ ਹਰਪਾਲ ਸਿੰਘ ਨੇ ਤੇ ਉੱਥੇ ਮਿੱਟੀ ਵੀ ਖੜੀ ਸੀ ਅੱਛਾ ਹਾਂ ਇੱਥੇ ਪੈਰੀ ਦੇ ਆਪਣੀ ਪੈਲੀ ਚ ਮਿੱਟੀ ਖੜੀ ਸੀ ਅੱਛਾ ਅੱਛਾ ਆਪਣੇ ਮਕਾਨ ਦੀ ਇੱਟ ਖੜੀ ਸੀ ਤੇ ਇੱਕ ਮਾਤਾ ਰਾਣੀ ਦੀ ਇੱਟ ਖੜੀ ਇਹ ਇੱਕ ਮਾਤਾ ਰਾਣੀ ਦੀ ਇੱਟ ਖੜੀ ਇਹ ਕਿੰਨੇ ਖੜੀ ਮਾਤਾ ਰਾਣੀ ਦੇ ਹੇਠ? ਹਰਪਾਲ ਸਿੰਘ ਹਰਪਾਲ ਸਿੰਘ ਨੇ ਹਾਂ ਅੱਛਾ ਅੱਛਾ ਉਧਰ ਲੈ ਗਏ ਜੀ ਆਇਆ ਹੈ ਅੱਛਾ ਉਧਰ ਜਿਵੇਂ ਇਹ ਰਾਜਪੂਤ ਰੀਤਾਂ ਨਾਲ ਕਰਦੇ ਨੇ ਉਧਰ ਵੀ ਆਂਦੇ ਹਨ ਜਿਹੜੇ ਮਾਜਰ ਗਏ ਨੇ ਇੱਧਰ ਦੇ ਹਾਂ ਅਸੀਂ ਉਹਨਾਂ ਦਾ ਰਿਸ਼ਤਾ ਕਰਨੇ ਆ। ਅੱਛਾ ਉਹਦੀ ਬੀਵੀ ਜਿਹੜੀ ਸ਼ੇਖੂਪੁਰੀ ਦੀ ਨੇ ਪਹਿਲੋਂ ਆਹੋ ਪਹਿਲੋਂ ਆਪਣੇ ਪਿੰਡ ਪੇਕੇ ਆਈ ਸੀ ਨਾ ਉਹ ਥਾਂ ਵੇ ਗਏ ਤੇ ਫਿਰ ਆਪਣੇ ਖਾਮਨ ਦਾ ਪਿੰਡ ਵੇਖਣ ਆਏ ਅੱਛਾ 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 ਹਾਂ ਪਹਿਲਾਂ ਆਪਣਾ ਪੇਕਾ ਵੇਖਿਆ ਫਿਰ ਆਪਣੇ ਸਹੁਰਿਆਂ ਦਾ ਕਾਲਾ ਹਾਂ, ਚਲੋ ਇਹ ਕਹਿ ਸਕਦੇ ਸਹੁਰੇ। ਬਰਾਬਰ। ਉਹ ਪਿਆਈ ਬਾਤਾਂ ਅੱਛਾ ਅੱਛਾ ਤੇ ਫਿਰ ਇਹ ਵੇ ਆ ਜਿਹੜੇ ਸੀ ਨਾ ਕੌਰਾਂ ਦਾ ਖੂਹ ਇਹ ਅੰਗਰੇਜ਼ੀ ਦੌਰ ਚ ਜਗੀਰ ਮਿਲ ਗਿਆ ਸੀ ਇਹਨੂੰ ਇਹਨੂੰ ਆਹ ਸਿੱਖਾਂ ਨੂੰ ਅੱਛਾ ਹਾਂ। ਬਾਬਾ ਕਿੰਨੇ ਦਿਨ ਇੱਥੇ ਦੋ ਚਾਰ ਦਿਨ ਰਹਿ ਗਏ ਸਾਂ ਫਿਰ ਆਹੋ ਆਹ ਦੋ ਚਾਰ ਦਿਨ ਦੋ ਜਣੇ ਹਾਂ ਹਾਂ ਫਿਰ ਖੂਬ ਰਾਤ ਨੂੰ ਬਹਿ ਕੇ ਗੱਲਾਂ ਪੁਰਾਣੀਆਂ ਕਰਦੇ ਹੋਣੇ 47 ਤੋਂ ਪਹਿਲਾਂ ਵਾਲੀਆਂ ਦੂਸਰੇ ਦੇ ਪਿਓ ਦੀਆਂ ਹਰਪਾਲ ਸਿੰਘ ਨੇ ਅਗਲੇ ਮਹੀਨਿਆਂ ਦੀ ਬੈਠ ਕੇ ਗਿਆ ਆਪਣੇ ਕਾਰੋਬਾਰ ਦੀ ਤੇ ਉਹ ਉਹਨਾਂ ਕੋਲ ਡਰੈਸ ਆਇਆ ਸੀ ਹੂੰ ਤੇ ਆਂਦਾ ਸੀ ਬਾਬਾ ਹੁਣ ਮੈਂ ਜਦੋਂ ਆਇਆ ਤੇਰੇ ਕੋਲ ਅੱਗੇ ਵੀ ਤੁਹਾਡੇ ਕੋਲ ਅਸੀਂ ਦੋਵੇਂ ਜੀ ਬਹਿ ਕੇ ਆਏ ਕਿਆ ਹੀ ਬਾਤਾਂ ਨੇ ਤੁਹਾਡੀ ਤੁਸੀਂ ਮੇਰੇ ਖਿਆਲ ਚ ਪੜੇ ਪੁੜੇ ਵੀ ਹੋ ਮੈਂ ਕਿਹਾ ਮੈਂ ਕਿਹਾ ਜੇ ਮੈਂ ਪੜਿਆ ਮੇਰੇ ਹੋਰ ਸੁਣ ਲੈ ਮੈਨੂੰ ਆਗਾ ਬੱਲਾ ਸਹੀ ਆਖਣਗਾ ਮੇਰਾ ਬੰਦਾ ਹੱਥ ਜਿਹਦੇ ਪੁੱਤਰ ਪਿਓ ਸਾਡੇ ਨੂੰ ਆਖਣਾ ਠੰਡਦਾਰ ਨਾਲ ਲਵਾ ਦਿਆਂ ਮਾਂ ਕੀ ਗੱਲ ਕੀਤੀ ਉਹਦੇ ਐਡੀ ਐਡੀ ਮੱਥਰ ਹੋਏ ਬੇਬੇ ਸਾਡੀ ਆਖਣ ਲੱਗੀ ਉਹ ਵੀ ਔਲਾਦ ਜਿਹੜੀ ਸ਼ਾਮ ਨੂੰ ਤੌਣ ਤੇ ਨਾ ਆਵੇ ਤੌਣ ਆਂਦੇ ਨੇ ਇਹਨੇ ਤੌਣ ਰੋਟੀ ਤੇ ਉਹਨੂੰ ਕੌਣ ਕਹਿੰਦੇ ਹਨ ਹਾਂ ਅੱਛਾ ਅੱਛਾ ਬਹਿ ਇਕੱਠਿਆਂ ਰੋਟੀ ਖਾਣੀ ਜਿਹੜੀ ਹੈ ਚੁੱਲ੍ਹੇ ਤੇ ਜਿਹਨੂੰ ਕਹਿ ਦੋ ਅੱਛਾ ਉਹਨੂੰ ਕਹਿੰਦੇ ਤੌਣ ਹਾਂ ਅੱਛਾ ਅੱਛਾ ਹਾਂ ਐਡੀ ਐਡੀ ਮੋਟੀ ਇਹਨੇ ਮਾਂ ਨੇ ਕਿਹਾ ਵੀ ਮੇਰੇ ਸਾਹਮਣੇ ਹੀ ਸਹੀ ਮੈਂ ਨਹੀਂ ਆਖਣ ਲੱਗੀ ਆ ਮੈਂ ਨਹੀਂ ਕਾਲੀ ਕਿੰਨੀ ਦੇਵ ਸਿੰਘ ਦੀ ਤੇ ਕਾਲੀ ਕਿਹਦੀ ਦੇਵ ਸਿੰਘ ਦੀ ਸਰਾਂ ਸਿੰਘ ਦੀ ਦੇਵਾ ਸਿੰਘ ਦੀ ਜਿਹਨਾਂ ਨੂੰ ਬੰਨਣ ਦਾ ਆਰਡਰ ਸੀ। ਜਿਨ੍ਹਾਂ ਨੂੰ ਬੰਨਣ ਦਾ ਉਹਨਾਂ ਨੂੰ 26 ਮਰਬੇ ਸੀ ਅੱਛਾ 22 ਮਰਬੇ ਇੱਥੇ ਸੀ ਆ ਜਗੀਰ ਮੇਰੀ ਇਹ ਕਿਹਦੀ ਸੀ ਉਹਨਾਂ ਦੇ ਜਿਹੜੇ ਪੰਚਾਇਤ ਜਾਇਦਾਦ ਨਾਂ ਦੱਸੋ ਨਾ ਵੇਖਣਾ ਫਿਰ ਪਤਾ ਲੱਗ ਜਾਏ ਕਿਹਦੀ ਗੱਲ ਹੋਣ ਦੀ ਸੁਚੇ ਸਿੰਘ ਦੇਵਾ ਸਿੰਘ ਅੱਛਾ ਦੇਵਾ ਸਿੰਘ ਇਹਨਾਂ ਦੀ 26 ਮਰਬੇ 26 ਮਰਬੇ ਜ਼ਮੀਨ ਉੱਥੇ ਉਹਨਾਂ ਰਪਾਲ ਸਿੰਘ ਦਾ ਸੈਸ਼ਨ 4 ਮਰਬੇ ਪਈ ਅੱਛਾ ਅੱਛਾ ਉਧਰ ਜਾ ਕੇ ਹਾਂ। 4 ਮਰਬੇ ਹਾਂ। ਤਾਂ ਉਹ ਇਕੱਠੇ ਉਹ 22 ਚਿੱਬਾ ਮਰਬੇ ਕਮਰਾ ਸੀ ਮੈਂ ਆਖਿਆ ਉਹ ਚਿੱਬੇ ਕਮਰੇ ਦੀ ਸੁਣਾਓ ਸੋਚ ਕੇ ਕਹਿੰਦਾ ਉਹਨੇ ਵੀ ਆਪਣਾ ਹੀ ਚੱਲ ਗਿਆ ਚਿੱਬਾ ਕਮਰਾ ਹੀ ਕਹਿੰਦਾ ਬਾਪੂ ਜੀ ਮੈਨੂੰ ਬਾਗ ਵੰਡ ਦਿਓ ਬਹਿ ਜਾਂਦੇ ਓਏ ਉਹ ਚਿੱਬੇ ਸਿੰਘਾ ਕੀ ਕਰਨਾ ਹੈ ਅਗੇ ਮੇਰਾ ਬਾਲਣ ਮੁਕਾ ਮੈਂ ਪੁੱਟ ਕੇ ਬਾਹਰ ਕਰਾਇਆ ਪੂਰੀ ਹੰਡੇ ਟ੍ਰੇਨ ਦਾ ਕਿਰਾਇਆ ਮਾਫ ਸੀ ਉਹਨਾਂ ਨੂੰ ਆਂਦੇ ਬਿਲਕੁਲ ਜਿਹਨੇ ਉਹਨਾਂ ਸਰਕਾਰੀ ਜਿੱਥੋਂ ਤੌਰ ਚੰਨੇ ਛਬੀਲ ਲੱਗੀ ਹੈ ਖਾਓ ਜਿਹਨੇ ਸਰਗੋਦੇ ਜਾਣਾ ਨਾ ਮਿਲਣ ਵਾਸਤੇ ਕੋਈ ਨਾ ਇਹ ਖਿਖੋਰੇ ਕਿਹੜੇ ਥਾਂ ਬਹਿੰਦੇ ਹਨ ਉੱਥੇ ਛਬੀਲ ਲੱਗੀ ਹੈ ਖਾਣਾ ਖਾਓ ਹਾਂ ਫਿਰ ਜਿੱਥੇ ਉਤਰਨਾ ਉੱਥੇ ਵੀ ਖਾਣਾ ਖਾਓ ਮਹਿਮਾਨ ਤੇ ਕਿਰਾਇਆ ਕੋਈ ਨਹੀਂ ਤੇ ਅੱਗੇ ਜਿੱਥੇ ਉਤਰਨਾ ਉੱਥੇ ਪੁੱਛਣਾ ਵੀ ਕਿਹਦੇ ਦੇ ਜਾਣਾ ਆਖਣਾ ਮੱਲਾ ਸਿੰਘ ਦੇ ਜੇ ਜਾਂ ਫਲਾਣੇ ਸਿੰਘ ਦੇ ਤੇ ਉਹ ਰਸ਼ਕੇ ਵਾਲਾ ਕਿਰਾਇਆ ਨਹੀਂ ਲੈਂਦਾ। ਉੱਥੇ ਛੱਡ ਜੋ ਵੀ ਉਹ ਗੱਡੀ ਹੁੰਦੀ ਹੋਏਗੀ ਹਾਂ। ਹੂੰ। ਕੋਈ ਨਹੀਂ ਸਹੀ ਹੈ। ਬਾਬਾ ਜੀ ਉਹ ਵੇਲਾ ਚੰਗਾ ਸੀ ਕਿ ਹੁਣ ਦਾ ਕਿ ਸਾਰੇ ਹੀ ਸੰਤੇ ਚੰਗਿਆਂ ਨਾਲ ਸਾਰੇ ਹੀ ਚੰਗੇ ਹੁੰਦੇ। ਨਹੀਂ ਵੇਲੇ ਦੀ ਮੈਂ ਗੱਲ ਕਰਨਾ ਉਹ ਵੇਲੇ ਨਾਲ- ਜਦੋਂ ਤੁਸੀਂ ਬਚਪਨ ਜਵਾਨ ਹੁੰਦੇ ਉਦੋਂ ਵੇਲਾ ਸਹੀ ਕਿ ਹੁਣ ਜ਼ਮਾਨਾ ਕਿਵੇਂ ਦਾ ਹੁਣ ਹੁਣ ਜ਼ਮਾਨਾ ਜਿਹੜਾ ਖਤਰਨਾਕ ਹੈ ਉਦੋਂ ਖਤਰਾ ਕੋਈ ਨਹੀਂ ਹੂੰ ਤੁਹਾਨੂੰ ਦੱਸਿਆ ਨਹੀਂ ਸਰਾਮ ਸੇ ਕਾ ਕੇ ਘਰ ਜਾ ਕੇ ਸੌਂ ਉੱਠ ਕੋ ਨਾ ਸੌਂ ਜਿੱਥੇ ਜਗ੍ਹਾ ਤੇ ਆਪੇ ਲੈ ਆਵਾਂਗਾ ਮੈਂ ਹੂੰ ਉਹ ਚੰਗਾ ਸੀ ਕਿ ਇਹ ਚੰਗਾ ਜਿੱਥੇ ਲੱਥਾਂ ਫੜ ਕੇ ਸੁਣਨੇ ਲੱਖਾਂ 5 ਲੱਖ ਇੱਕ ਕੋਲੋਂ 4 ਲੱਖ ਤੀਜੇ ਦਿਨ ਦੀ ਗੱਲ ਕੋਲ ਇਸ ਤਰ੍ਹਾਂ ਹੀ ਅੱਲਾ ਫਜ਼ਲ ਕਰੇ ਚਲੋ ਬਜ਼ੁਰਗੋ ਤੁਹਾਡੀ ਬੜੀ ਮਿਹਰਬਾਨੀ ਨਹੀਂ ਮਾਨਾ ਹੁੰਦਾ ਟਾਈਮ ਸਾਹਮਣੇ ਸਭ ਇੱਕ ਤੇ ਆਂਦੇ ਨੇ ਜਿਹੜਾ ਆਂਦੇ ਨੇ ਅੱਲਾ ਤੇਰੀ ਵੱਡੀ ਉਮਰ ਹੋਵੇ ਤੇਰੀ ਬਦੋਈ ਕੋਈ ਆਹ ਤੰਦਰੁਸਤੀ ਵਾਲੀ ਅੱਲਾ ਪਾਕ ਤੇ ਜਿਹੜਾ ਆਂਦੇ ਨਾ ਅੱਲਾ ਨੂੰ ਜੋ ਮਨਜ਼ੂਰ ਹੈ ਇਹ ਵੀ ਨਹੀਂ ਆਖਣਾ ਚਾਹੀਦਾ ਕਿਉਂ ਮਨਜ਼ੂਰ ਤੇ ਉਹਨੂੰ ਸਭ ਕੁਝ ਹੈ। ਦੱਸਦੇ ਨੇ ਕਰਾਚੀ ਵਿੱਚ ਕਿਸ਼ਤੀ ਸੈਰ ਵਾਸਤੇ ਤੇ ਜਾਂਦੀ ਸੀ ਉਹ ਡੁੱਬ ਗਈ ਦੂਜਾ ਇੱਕ ਗਿਆ ਤੇ ਆਖਣ ਲੱਗੇ ਅੱਗੇ ਕਿ ਡੁੱਬ ਗਈ ਆ ਤੇ ਨਾ ਜਾਏ ਦਿਨ ਆਖਣ ਲੱਗਾ ਅੱਲਾ ਨੂੰ ਜੋ ਮਨਜ਼ੂਰ ਹੈ
ਉਹ ਵੀ ਡੁੱਬ ਗਏ। ਤੀਜਾ ਟੁਰਿਆ ਤੇ ਆਖਣ ਲੱਗੇ ਉਹ 2 ਡੁੱਬ ਗਈਆਂ ਨਹੀਂ ਨਾ ਜਾ। ਉਹਨੇ ਆਖਿਆ ਨਹੀਂ ਅੱਲਾ ਫਜ਼ਲ ਕਰੇਗਾ, ਉਹ ਨਹੀਂ ਸੀ ਡੁੱਬੀ। ਜਦੋਂ ਆਖੋ ਅੱਲਾ ਫਜ਼ਲ ਕਰੇਗਾ ਤੇ ਜਿਹੜੀ ਘੜੀ ਜ਼ਿੰਦਗੀ ਹੈ ਤੰਦਰੁਸਤੀ ਨੇ 1 ਨੰਬਰ 2 ਦੁਆਵਾਂ ਮੰਗਦੇ ਨੇ ਅੱਲਾ ਦੇ ਰਸੂਲ, ਕਬਰ ਦੇ ਅਜ਼ਾਬ ਦੀ ਤੇ ਜਿੰਨਾ ਚਿਰ ਦੁਨੀਆ ਤੇ ਰਵਾਂਗੇ ਤੰਦਰੁਸਤ। ਆਪਣਾ ਸ਼ੇਰ ਵੀ ਕੋਈ ਪਸੰਦੀਦਾ ਸੁਣਾ ਦੇ ਜਾਂਦੇ ਜਾਂਦੇ। ਚਿੱਟੀ ਚਾਦਰ ਅਮਲਾਂ ਵਾਲੀ ਤੇ ਦਾਗ ਨਾ ਲਾਵੀਂ ਜਣਿਆ, ਰੋਜ਼ ਮਾਸ਼ਰ ਦੇ ਫੇਰ ਨਾ ਆਖੀ ਹਾਏ ਰੱਬਾ ਕੀ ਬਣਿਆ। ਆਹਾ ਵਾਹ ਕੀ ਬਾਤ। ਸਹੀ ਹੈ, ਸਹੀ, ਬਿਲਕੁਲ। ਚਲੋ ਜੋ ਬਾਬਾ ਜੀ ਬੜੀ ਮਿਹਰਬਾਨੀ ਤੁਹਾਡੀ, ਟਾਈਮ ਦਾ ਇਹਨਾਂ ਤੁਹਾਨੂੰ ਜਿਹੜਾ ਗੱਲਾਂ ਸੁਣਾਈਆਂ 47 ਵਾਲੀਆਂ, ਬੜੀ ਬੜੀ ਮਿਹਰਬਾਨੀ। ਕਮੇਟੀ ਦਾ ਪਾਉਂਦੇ ਤੇ ਕਰਦੇ ਕਬਰ ਨੂੰ ਉਚੇਰਾ, ਮੰਗ ਦੁਆ ਘਰਾਂ ਨੂੰ ਆਉਂਦੇ ਉਹ ਪਰਤ ਨਹੀਂ ਪਾਉਂਦੇ ਫੇਰਾ। ਸ਼ੇਰ ਅੱਲਾ ਬਿਲਕੁਲ। ਬਾਬਾ ਕੋ 47 ਵਾਲਾ ਸ਼ੇਰ ਐਵੇਂ ਦਾ ਸੁਣਾ ਵੀ ਰਲਦਾ ਮਿਲਦਾ ਹੀ ਉਹਦੇ ਨਾਲ। ਮੈਂ ਭਾਣ ਸੁਣਾ ਨਹੀਂ ਉਹ ਇੱਥੇ ਅਸੀਂ ਗਏ ਜਦੋਂ ਸਾਨੂੰ ਪੈਣ ਦੀ ਜੰਗ ਲੱਗੀ ਹੈ ਨਾ, ਅੱਛਾ ਤੇ ਭੱਜ ਗਏ ਹਨ ਮੁਸਲਮਾਨਾਂ ਭਜਾਤੇ। ਆਹੋ ਸ਼ਾਵਾ ਤੇਰੇ ਪੰਡਤਾਂ ਤੋਂ ਮਸਲਾ ਖਵਾਈ ਚੱਲ ਪਵੇ ਜਿੱਥੋਂ ਮਾਰਤੇ ਨਹੀਂ ਤਾਰ ਸਾਨੂੰ ਪਾਈ ਚੱਲ। ਅੱਛਾ ਤੋਪਾਂ ਦੇ ਟੈਂਕਾਂ ਦੇ ਢੇਰ ਲੱਗੇ ਪਏ ਨੇ, ਫੇਰੀ ਜਵਾਨ ਤੇਰੇ ਹੱਦਾਂ ਛੱਡ ਗਏ ਨੇ। ਇਹ ਹੋਰ ਹੈਗਾ ਬਦਲ ਪਿੱਛੇ ਨੂੰ ਹਟਾਈ ਚੱਲ ਸ਼ਾਵਾ ਤੇਰੇ ਪੰਡਤਾਂ ਤੋਂ ਮਸਲਾ ਖਵਾ। ਆਖੀ ਨਾ ਰੂਹ ਦੀ ਸਲਾਹ ਕੋਈ ਲਈ ਨਹੀਂ, ਸੱਚ ਪੁੱਛੇ ਫੌਜ ਤੇਰੀ ਲਟਣ ਜੁਗੀ ਰਹੀ ਨਹੀਂ। ਆਪਣਾ ਗੁੱਡਾ ਬਜਾਈ ਨਾਲ ਸਾਡਾ ਵੀ ਬਣਾਈ ਚੱਲ, ਸ਼ਾਬਾ ਤੇਰੇ ਪੰਡਤਾਂ ਤੋਂ ਅਸਲਾ ਖਵਾਈ ਚੱਲ ਪਵੇ ਜਿੱਥੋਂ ਮਾਰ ਤੈਨੂੰ ਸਾਈ ਤਾਰ ਸਾਨੂੰ ਪਾਈ ਚੱਲ। ਵਾਹ ਜੀ। ਅੱਗੇ ਵੀ ਇਹ ਅਸਲੇ ਦੇ ਜਹਾਜ਼ ਕਈ ਕੱਲੇ ਨੇ, ਜਿਹਦੇ ਨਾਲ ਲੜਿਆ ਪੈ ਤੈਨੂੰ ਖੱਲੇ ਨੇ। ਖਾ ਖਾ ਕੇ ਜੁੱਤੀਆਂ ਤੂੰ ਸਿਰ ਨੂੰ ਚਸਾਈ ਚੱਲ, ਸ਼ਾਬਾ ਤੇਰੇ ਪੰਡਤਾਂ ਤੋਂ ਅਸਲਾ ਖਵਾਈ ਚੱਲ ਪਵੇ ਜਿੱਥੋਂ ਮਾਰ ਤੈਨੂੰ ਤਾਰ ਸਾਨੂੰ ਪਾਈ ਚੱਲ। ਯਾਰਾ ਕਸ਼ਮੀਰ ਨੂੰ ਚਲੀਏ, ਉਸ ਮੁਸਲਮ ਦਲਗੀਰ ਨੂੰ ਚਲੀਏ, ਹਮਲਾ ਬਹੁਤ ਸ਼ਤਾਬੀਓ ਭਰਤੀ ਹੋ ਜਾ ਤੂੰ, ਹੋ ਜਾ ਯਾਰ ਪੰਜਾਬੀ ਭਰਤੀ ਹੋ ਜਾ ਤੂੰ। ਕੈਦ ਜ਼ਾਲਮ ਦੀ ਸਾਡੀਆਂ ਭੈਣਾਂ ਬਿਨ ਛੁਡਵਾਏ ਅਸਾਂ ਨਹੀਂ ਰਹਿਣਾ, ਇਹ ਚਿੰਤਾ ਬੇਤਾਬੀ ਭਰਤੀ ਹੋ ਜਾ ਤੂੰ। ਇਹ ਜਦੋਂ ਅਸੀਂ ਸਕੂਲੇ ਪੜ੍ਹਦੇ ਹਾਂ ਮਾਸਟਰਾਂ ਦੇ ਪੜ੍ਹ ਹੋ ਜਾ ਤੂੰ, ਹੋ ਜਾ ਯਾਰ ਪੰਜਾਬੀ ਭਰਤੀ ਹੋ ਜਾ ਤੂੰ। ਟੈਂਕ ਮਸ਼ੀਨਾਂ ਬੰਬ ਬੰਦੂਕਾਂ ਇੱਕ ਪਲ ਅੰਦਰ ਸਾਰੀਆਂ ਫੂਕਾਂ, ਹਮਲਾ ਕਰਾਂ ਜਵਾਬੀ ਭਰਤੀ ਹੋ ਜਾ ਤੂੰ, ਹੋ ਜਾ ਯਾਰ ਪੰਜਾਬੀ ਭਰਤੀ ਹੋ। ਇਹ 65 ਦੀ ਗੱਲ ਕਰਦੇ ਪਏ 65 ਦੀ। ਹਾਂ ਸਹੀ ਯਾਰ ਇੱਥੇ ਸਨ 65 ਦੀ ਗੱਲ ਕਰਨੇ, ਮੈਂ ਗਿਆ ਬਾਈਸਾਈਕਲ ਤੇ। ਪਹਿਲਾ ਨੰਬਰ ਤੇ 8 ਮਾਸਟਰਾਂ ਚ ਇੱਕ ਬਾਈਸਾਈਕਲ ਤੇ ਆਵੇ ਕਰਦੇ ਦਿਨ ਸਿਰ 5 ਪੜ ਜਾਂਦੇ ਤੁਰਦੇ ਹੀ। ਉਹ ਤੁਰਦੇ ਹੀ ਜਾਣਾ ਖੱਦਰ ਦੀ ਨਿਕਲ ਤੇ ਚਾਂਦੀ ਦੇ ਵੀਰੇ ਆਖਣ ਲੱਗੇ ਮਾਸਟਰਾਂ ਵੇਖਣਾ ਤੇ ਉਹ ਤੁਹਾਨੂੰ ਦੱਸਿਆ ਨਹੀਂ ਅੱਗੇ ਜਦੋਂ ਮੈਚ ਪਾਣਾ ਤੇ ਆਖਣਾ ਭਾ ਨੂੰ ਪੁੱਛ ਲਵੋ ਜਿੱਦਣ ਕਿਸੇ ਨੇ ਮੈਚ ਪਾਣਾ ਇਹਨੂੰ ਛੁੱਟੀ ਵੀ ਹੈ ਕਿ ਨਹੀਂ। ਤੇ ਇੱਕ ਸਾਈਕਲ ਤੇ ਆਏ ਕਰੇ ਆਖਣਾ ਅਸੀਂ ਵੀ ਪੜਾਂਗੇ ਤੇ ਬਾਈਸਾਈਕਲ ਲਵਾਂ ਨੌਕਰ ਹੋਵਾਂਗੇ। ਤੇ ਸਨ 65 ਚ ਨਾ ਉੱਥੇ ਬੰਗਲੇ ਮੈਂ ਸਾਈਕਲ ਤੇ ਗਿਆ ਤੇ ਇੱਕ ਅਫਸਰ ਬੈਠਾ ਤੰਬੂ ਲਾ ਕੇ ਤੇ ਦੂਜੇ ਟੂਪਾਂ ਤੇ ਸਿੱਧੇ ਪੈ ਲੰਘਣ ਪਏ। ਦੁਸ਼ਮਣ ਪੁਲ ਤੇ ਰੋਡ ਚੜੇ ਤੇ ਫੌਜ ਕਿਸ ਤਰ੍ਹਾਂ ਲੰਘੇ। ਅੱਛਾ ਟ੍ਰੇਨਿੰਗ ਕਰਦੇ ਆ ਟ੍ਰੇਨਿੰਗ ਪੈ ਕਰਨ ਤੇ ਮੈਂ ਖਲੋ ਕੇ ਫਿਰ ਮੈਂ ਕਿਹਾ ਜਨਾਬ ਮੈਂ ਵੀ कर सकना। आखने लगे ले लो टू उर्दू हमारे साथ उर्दू में बात करें। मैं क्या चलो उर्दू भी कर लेंगे। मैं क्या मैं भी कर सकना। आखने लगे ले लो टू तुम भी करो जरा उत्ते लगना उन्हें थैंक यू आखना कोई शाबाश है आखना। अच्छा उत्ते लगना मैं क्या मैं बगैर टूब तो करा कैसे ਉਹਦੇ ਨਾ ਟੂਬ ਤੇ ਪਿੱਛੋਂ ਛੜੀਆਂ ਮਾਰਨ ਤੇ ਕੁਝ ਕਰਨ ਮੈਂ ਉਹਨਾਂ ਨੂੰ ਉੱਤੇ ਜਾ ਕੇ ਲੱਗਾ। ਫਿਰ ਮੈਂ ਕਿਹਾ ਹੋਰ ਕੁਝ ਵਿਖਾਵਾਂ। ਮੈਂ ਉਹ ਇੱਕ ਪਾਸੇ ਟੂਬੀ ਮਾਰੀ ਦੂਜੇ ਕੰਢੇ ਜੇ ਸਿਰ ਵੱਜਾ ਮੈਂ ਬਨੇ ਨਿਕਲ ਆਇਆ ਤੇ ਉਹ ਬਨੇ ਇਹ ਪਾਸੇ ਆਇਆ ਤੇ ਉਹ ਫੀਤਾ ਕੱਢ ਲਿਆ ਅਫਸਰ ਉਹ ਜਵਾਨ ਗੋਤਾਖੋਰਾਂ ਚ ਭਰਤੀ ਹੋ ਜਾ ਇੰਨੀ ਤਨਖਾਹ ਦਿਆਂਗਾ। ਮੈਂ ਕਿਹਾ ਮੇਰੀ ਤੇ ਬੇਬੇ ਰੋ ਰੋ ਕੇ ਮਰ ਜਾਣਾ। ਮੈਨੂੰ ਤੇ ਥਾਣੇਦਾਰੀ ਲੱਭਦੀ ਸੀ ਤੇ ਆਂਦੀ ਸੀ ਤੇ ਇਹ ਨਹੀਂ ਹੋਰ ਸੁਣ ਲੈ ਜਬ ਸ਼ਾਇਦ ਇਹ ਗੱਲਾਂ ਤੇ ਕਈ ਹੁੰਦੀਆਂ ਨੇ। ਸਾਡੇ ਉੱਥੇ ਨਾ ਬੈਤੁਲਾ ਨਹੀਂ ਹੁੰਦਾ ਦੁਬਈ ਉਹ ਅੱਧੇ ਕਿਲੋਮੀਟਰ ਦਾ ਤਲਾਅ ਹੈ ਤੇ ਜਿਹੜਾ ਅੰਗਰੇਜ਼ੀ ਨਹੀਂ ਨਾ ਬੋਲਦਾ ਉਹਨੇ 14 ਸਾਇੰਸ ਨਾਲ ਕੀਤੀਆਂ। ਇੰਗਲਿਸ਼ ਨਹੀਂ ਨਾ ਬੋਲਦਾ ਉਹਨੂੰ ਭਰਤੀ ਨਹੀਂ ਕਰਦੇ ਤੇ ਅੰਗਰੇਜ਼ ਆਖਣ ਲੱਗਾ ਅੰਗਰੇਜ਼ੀ ਚ ਹੀ ਉੱਥੇ ਗੱਲ ਕਰਨੀ ਹੈ।
ਅਖੇ ਇੱਥੇ ਬੈਤੁਲਾ ਨਾ ਸਾਡੇ ਇਲਾਕੇ 'ਚ ਡੇਕ ਪੈਂਦੀ ਤੇ ਟਰੱਕਾਂ ਦੀ ਰੇਸ ਲੱਗੀ ਹੈ। ਰੇਸ ਨੂੰ ਸਮਝਣਾ ਨਾ ਭਿੱਜੇ ਤੇ ਧਰਨਾ ਨੇ। ਟਰੱਕਾਂ ਦੀ ਰੇਸ ਲੱਗੀ ਹੈ ਤੇ ਕੋਈ ਕਰੇਗਾ ਕੁਝ, ਆਖ ਲੰਗਾ ਤੂੰ ਮੇਰਾ ਨਾਂ ਲਿਖਾ ਛੱਡ। ਉਹ ਆਖ ਲੰਗਾ ਨਾ ਵਰਜਿਸ਼ ਤੇ ਕਰਿਆ ਕਰ। ਆਖ ਲੰਗਾ ਮੈਂ ਇਹਦਾ ਵਰਜਿਸ਼ ਕਰਦਾ ਹੀ ਹੋਇਆ। ਤੂੰ ਮੇਰਾ ਨਾਂ ਤੇ ਵੱਡੇ ਧਰਨੇ ਨੇ ਮੈਨੂੰ ਦੱਸੀ। ਉਹ ਜਿੱਦਣ ਵੱਡੇ ਧਰਨੇ ਤੇ ਗਿਆ ਕੇ ਵਰਜਿਸ਼ ਕਰਿਆ ਕਰ। ਆਖਰ ਨਹੀਂ, ਉਹ ਜਿੱਦਣ ਵੱਡੇ ਧਰਨਾ ਅੱਜ ਵੱਡੇ ਬੈਤਲ ਦਾ ਧਰਨਾ ਉਹ ਕੋਈ ਤੇ ਇਸ ਤਰ੍ਹਾਂ ਕਰਕੇ ਤਰੇ ਨਾ ਤੇ ਕੋਈ ਛੜੀਆਂ ਮਾਰ ਕੇ ਤਰੇ ਤੇ ਇੱਕ ਖਲੋ ਕੇ ਤਰਿਆ। ਇੱਕ ਫੇਰਾ ਖਲੋ ਕੇ ਦੂਜੇ ਫੇਰੇ 4 ਸਿਰ ਵਜ਼ਨ ਫੜ ਕੇ ਤੇ ਤਰਿਆ। ਉਹ ਜਿਹੜਾ ਅਫਸਰ ਸੀ ਨਿਕਲ ਕੇ ਕਰਦਾ ਉਹ ਬੈਤਲ ਇਸ ਤਰ੍ਹਾਂ ਤੇ ਮੈਨੂੰ ਵੀ ਨਹੀਂ ਹੋ ਜਾ ਇਸ ਤਰ੍ਹਾਂ ਤੇ ਮੈਂ ਹੁਣ ਇਸ ਉਮਰ 'ਚ ਨਾ ਇੱਕ ਸ਼ਾਇਦ ਮੇਰੀ ਭਾਵੇਂ ਕਿਹੜੀ ਬੰਸ਼ ਤੇ ਨਹਿਰੇ ਸੁੱਟ ਚਲੋ ਲਾਹੌਰ ਤੱਕ ਤੇ ਨਾ ਡੁੱਬਾ। ਪੁਰਾਣੀ ਖੁਰਾਕਾਂ ਤੇ ਪੁਰਾਣੀਆਂ ਹਾਂਜੀ ਹਾਂਜੀ હવે ਹੁਣ ਲੋਕ ਜਿਵੇਂ ਕਿ ਬਾਬਾ ਕਹਿੰਦੇ ਪਾਣੀ ਥਾਂ ਦੇ ਘਿਓ ਪੀਂਦੇ ਆ ਤਾਂ ਫਿਰ ਘਿਓ ਦੀ ਇਹ ਸੁਣ ਲੈ ਆਮ ਡਾਚੀ ਤੇ ਊਠ ਬਣਾ ਹੀ ਥਲਾ ਚ ਅੱਛਾ ਤੇ ਭਰਜਾਈ ਮੇਰੀ ਨੇ ਨਾ ਦਾ ਕਿਲੋ ਘਿਓ ਹਜ਼ਾਰਾ ਆਪਣੀ ਬੇਬੇ ਕੋਲ ਊਠ ਨੂੰ ਜਿਹਦਾ ਊਠ ਬਣਾ ਹੈ ਉਹ ਆਖਣਗਾ ਮੈਨੂੰ ਕਿਲੋ ਘਿਓ ਦਿਓ ਤੇ ਤਾਂ ਮੈਂ ਤੁਹਾਡੀ ਡਾਚੀ ਤੇ ਊਠ ਬਣ। ਅੱਛਾ ਭਾ ਨਕਾ ਬਣਨ ਗਿਆ ਤੇ ਉਸੇ ਰੇਤਾ ਨਕਾ ਵੱਜਦਾ ਸੀ ਥਲਾਂ ਦੀ ਗੱਲ ਕਰ ਉਹ ਰੁੜ ਜਾ ਤਜਰਬੇ ਨਾਲ ਵੱਜਦਾ ਸੀ। ਆਇਆ ਘਰ ਤੇ ਆਖਣ ਲੱਗਾ ਕੁਛ ਹੈ ਆਖਣ ਗਿਆ ਮੈਂ ਬੇਬੇ ਕੋਲ ਘਿਓ ਹਜ਼ਾਰਾਂ ਆਉਂਦਾ ਜੀ ਹੁਣ ਊਠ ਨਹੀਂ ਦੇਣਾ। ਆਖਣ ਲੱਗਾ ਉਹ ਜਿਹੜੀ ਫੇਰ ਲਿਆ ਮੈਂ ਉਹ ਵਿੱਚ 22 ਡਰਾਮਾ ਖੰਡ ਪਾਈ ਸੀ। ਇੱਕ ਲੱਪ ਖੰਡ ਦੀ ਪਾ ਕੇ ਤੇ 12 ਵਜੇ ਸੁੱਤਾ ਸੀ ਢੀਕ ਨੂੰ ਜਾ ਕੇ ਦੇਸੀ ਘਿਓ ਕਿਲੋ ਅੱਜ ਮੇਰੂ ਦੇ ਉਹ ਨਹੀਂ ਪਹੁੰਚਾ ਸਕਦੇ। ਤੇ ਮਿੱਠਾ ਅਸੀਂ ਮਿੱਠੇ ਦੇ ਸ਼ੌਕੀਨ ਹਾਂ। ਉਹ ਵਾਜਬ ਲਾ ਖਾਂਗਾ ਪਰੋ ਜਾ ਮੈਂ ਯੂਨੀਵਰਸਿਟੀ ਆਇਆ ਪਰੋ ਜਾਏ ਪੁੱਲ ਤੇ ਮੈਂ ਕਿਹਾ ਮੈਂ ਨਹੀਂ ਵੇਖਾਂਗਾ ਸਾਡੇ ਵਡੇਰੇ ਕਿਲੋ ਜਲੇਬ ਖਾ ਜਾਂਦੇ ਖਾ ਕੇ ਖਾਵਾਂ। ਹਾਂ ਤੇ ਕਿਲੋ ਤਵਾ ਕੇ ਜਲੇਬ ਤੇ ਕਾਗਜ਼ ਤੇ ਖਾ ਕੇ ਤੇ ਆਖਣ ਕੇ ਖਾ ਸਕਦੇ ਕਿਲੋ ਤੇ ਸਾਨੂੰ ਆਂਦਾ ਹੀ ਕੱਖ ਨਹੀਂ ਮਿੱਠੀ ਸ਼ਾਇ ਅਸੀਂ ਮਿੱਠੇ ਦੇ ਸ਼ੌਕੀਨ ਹਾਂ। ਸਾਡਾ ਸਕੂਲ ਜਿਹੜਾ ਹੈ ਨਾ ਇਹ ਪਿੰਡੋਂ ਕਿੱਲੇ ਤੇ ਸੀ ਇੱਕ ਕਿੱਲੇ ਤੇ ਘੋੜੀ ਦਾ ਸਵਾਰ ਜਾਣੇ ਟੌਰ ਦੀ ਗੱਲ ਦੱਸਣਾ ਜਿਹੜਾ ਘੋੜੀ ਦਾ ਸਵਾਰ ਆਉਣਾ ਹੈ ਸਕੂਲ ਕੋਲ ਉਤਰਨਾ ਤੇ ਸ਼ਾਹ ਸ਼ਮੀਰ ਲੰਘ ਕੇ ਘੋੜੀ ਤੇ ਚੜ੍ਹਨਾ। ਹਾਂ ਜਿਹਦਾ ਬਾਲ ਹੁੰਦਾ ਹੁੰਦਾ ਸੀ ਨਾ ਕੋਠੇ ਤੇ ਅੱਛਾ ਉਹ ਚੁੱਕ ਕੇ ਬਾਲ ਤੇ ਛੇਤੀ ਨਾਲ ਥੱਲੇ ਵੱਡੇ ਜਾਇਦਾਦ ਸਾਲ ਲੈਂਦੇ ਉਹ ਤੁਹਾਡਾ ਬਾਲ ਹੁੰਦਾ ਸੀ ਕਿੱਥੇ ਅੱਛਾ ਹਾਂ ਇੰਨੇ ਇਹ ਬਾਲ ਰੋਣ ਕਿਉਂ ਰਿਹਾ ਸੀ ਹਾਂ ਕਿਉਂ ਰਵਾਇਆ ਜੀ ਬੱਚਿਆਂ ਨੂੰ ਤੇ ਘੋੜੀ ਤੇ ਨਹੀਂ ਚੜਨਾ ਚੜ ਕੇ ਨਹੀਂ ਕੋਈ ਲਾਉਂਦਾ ਸਕੂਲ ਕੋਲ ਘੋੜੀ ਤੇ ਬਾਬਾ ਜੀ ਕਿਉਂ ਨਹੀਂ ਘੋੜੀ ਤੇ ਦੁਬਾਰਾ ਛੋਟੀਆਂ ਗੈਰਤਮੰਦ ਸਨ ਦੁਬਾਰਾ ਵੀ ਛੋਟੀਆਂ ਹੋਣੀਆਂ ਕਰਨਾ ਫਿਰ ਉਹ ਆਂਦੇ ਨੇ ਇਹ ਦੋ ਪਰਿੰਦੇ ਨੇ ਗੱਲ ਸੁਣ ਜਮਸ਼ੇਦ ਯਾਦ ਰੱਖਣਾ ਦੋ ਪਰਿੰਦੇ ਨੇ ਜਿਸ ਇੱਕ ਟੁੱਟ ਜਾਏ ਦੂਜਾ ਖੁਦ ਹੀ ਉੱਡ जाता है गैरत और अमान गैरत ਤੇ अमान दो परिंदे ने एक उड़ जाए दूजा खुद ही उड़ जाता है। ਉਹਦੇ ਹਾਂਜੀ ਬੜੀ ਗੱਲ ਅਮਾਨ ਗਿਆ ਤੇ ਘਰ ਤੇ ਵੀ ਬਾਕੀ ਜਾਂਦੀ ਰਹਿੰਦੀ ਗੈਰੇ ਚਲ ਗਈ ਤਾਂ ਮਾਨ ਪਿੱਛੇ ਗਿਰਿਆ ਗਿਆ। ਹਾਂ ਬਾਬੇ ਦੀ ਗੱਲ ਸਹੀ ਹੈ ਯਾਰ ਹਯਾ ਦੀ ਇਹ ਗੱਲ ਹੈ ਦਾਰੀ ਜਿਹੜਾ ਬਦਮਾਸ਼ ਦਾ ਪੁੱਤਰ ਸੀ ਨਾ ਦਾਰੀ ਮੈਂ ਤੇ ਭਾ ਮੇਥੋਂ ਵੱਡੇ ਨੇ ਸ਼ਰੀਫ ਨੇ ਹਾਂ ਨੂੰ ਮਾਰਿਆ। ਅੱਛਾ ਕਿਹਨੂੰ ਮਾਰਿਆ ਬਾਬਾ? ਉਹ ਬਦਮਾਸ਼ ਦੇ ਪੁੱਤਰ ਨੂੰ ਸਰਦਾਰ ਸਿੰਘ ਦੇ ਅੱਛਾ ਦਾਰੀ ਦੇ ਮੁੰਡੇ ਸਰਦਾਰ ਸਿੰਘ ਨੂੰ ਮਾਰਿਆ ਦੋਵਾਂ ਭਰਾਵਾਂ ਨੇ। ਅੱਛਾ ਤੇ ਯੂਨਸ ਵਾਲਾ ਘਰ ਸੀ ਉਹਨਾਂ ਦਾ। ਅੱਛਾ ਤੇ ਅੱਗੇ ਸਾਡਾ ਸੀ ਉੱਥੋਂ ਦੀ ਗਿਆ ਤੇ ਉਹ ਜਿਹੜੀ ਸੀ ਨਾ ਮਾਮੀ ਪਿੰਡ ਦਾ ਸੀ ਮਾਮਾ ਹੀ ਸਾਰੇ ਪਿੰਡ ਦਾ ਕਿਉਂਕਿ ਪਿੰਡ ਦੀ ਸੀ ਦੋ ਬੰਦਿਆਂ ਨੂੰ ਚਾਚਾ ਸਾਦਕ ਨੂੰ ਤੇ ਚਾਚੇ ਦਿੱਲੇ ਨੂੰ ਚਾਚਾ ਆਖਿਆ ਨਹੀਂ ਤੇ ਮਾਮਾ ਹੀ ਮਾਮਿਆਂ ਦੇ ਅੱਛਾ ਸਹੀ ਤੇ ਉਹ ਗਈ ਮਾਮੀ ਪਿੰਡਰ ਗਈ ਬੇਬੇ ਸਾਡੀ ਕੋਲ ਆਖਣ ਦੀ ਬੀਬੀ ਤੇਰਿਆਂ ਦੋ ਪੁੱਤਰਾਂ ਨੇ ਰਲ ਕੇ ਮੇਰੇ ਪੁੱਤਰ ਨੂੰ ਮਾਰਿਆ। ਬੇਬੇ ਆਖਣ ਦੀ ਭਾਬੀ ਤੇਰੇ ਬੂਹ ਤੋਂ ਲੰਘਣਾ ਤੇ ਤੂੰ ਹੀ ਮਾਰੀ। ਉਹ ਆਖਣ ਦੀ ਮਾਰਾਂ ਤੇ ਮੈਂ ਸਹੀ ਪਰ ਤੇਰੇ ਭਰਾ ਤੇ ਮੈਨੂੰ ਘਰੋਂ ਕੱਢ ਛੱਡ ਤੇ ਬਾਲ ਲਾੜੀ ਪੈਂਦੇ ਨੇ ਤੇ ਮੇਰੀ ਭੈਣ ਦਾ ਤੂੰ ਦੇ ਕਿਉਂ ਆਜ਼ਾਰ ਕੀਤਾ ਇੰਨੇ ਕੋ ਤੇ ਭੈਣ ਦਾ ਹਯਾ ਜਿਹਦਾ ਤੁਸੀਂ ਨਾਲ ਮਾਈ ਪਿੰਡਰਾ ਪਿੰਡ ਰਹਿੰਦੀ ਸੀ ਕਿ ਰਾਤ ਉਹਨਾਂ ਦੇ ਪਿੰਡ ਹੋਣੀ ਯਾਦ ਪਿੰਡਰ ਸੀ ਤੇ ਹੁਣ ਸਿੱਖੀ ਸਨ ਬੜੀ ਸ਼ਕਲ ਵਾਲੀ ਤੇ ਬੜੀ ਜਵਾਨ ਸੀ। ਇਹ ਸਰਦਾਰ ਦੀ ਮਾਂ ਸੀ।
ਹਾਂ ਉਹ ਜਿਹਨੂੰ ਮਾਰਿਆ ਸਰਨ ਸਿੰਘ ਦੀ ਬੀਵੀ ਸੀ ਤੇ ਸਰਦਾਰ ਸਿੰਘ ਦੀ ਮਾਂ ਮਾਂ ਹੈ ਅਹੇ ਆ ਕਣਕ ਮੇਰੀ ਇਹ ਨੂੰਹ ਵਾਲਾ ਪੁੱਤਰ ਹੋਇਆ ਤੇ ਜਦੋਂ ਆਪਾਂ ਕਣਕ ਚੱਲ ਗਏ ਅੱਛਾ ਤੇ ਕਣਕ ਦੀ ਰੋਟੀ ਦੇਣੀ ਨਹੀਂ ਤੇ ਬੁਗਾਟ ਜੌਂ ਜਵਾਰ ਮਕਈ ਇਹਦੀਆਂ ਰੋਟੀਆਂ ਇਹਦੀਆਂ ਰੋਟੀਆਂ ਯਾਰ ਸਵਾਂਕੀ ਦੇ ਚੌਲ ਹਾਂ ਆਪ ਖਾਦੇ ਨੇ ਜਿਸ ਦਿਨ ਮਿੱਠੇ ਚੌਲ ਹੋਣਾ ਉਹ ਅਜੀਬ ਹੋਏ ਨੇ ਸਾਡੀ ਸਵਾਂਕੀ ਦੇ ਚੌਲ ਆਹ ਸਵਾਂਕ ਨਹੀਂ ਹੁੰਦਾ ਸਵਾਦ ਵਿਆਜੀ ਲੋਕੀ ਸਨ ਵਿਆਜ ਤੇ ਪੈਸੇ ਇਹ ਦਿੰਦੇ ਆ ਤੇ ਲੋਕ ਉਹ ਲਾਂਦੇ ਮਰ ਜਾਂਦੇ ਉਹ ਆ ਲਾਂਦੇ ਮਗਰ ਉਹ ਨਹੀਂ ਨਸਲਾਂ ਖਤਰੀਆਂ ਕੋਲ ਉਹਨੇ ਫਕੀਰਾਂ ਨੇ ਗਾਂ ਲੈਂਦੀ ਹੈ ਦਿਓ ਜੇ ਸਾਡੇ ਕੁਝ ਲੱਸੀ ਦਾ ਘੁੱਟ ਪੀਆਂ ਕਰਾਂਗੇ ਮਜ਼ਾ ਆ ਜੀ ਗੱਲ ਤੇ ਉਹ ਆਖਣਗੇ ਉਹ ਲੋੜੇ ਆਏ ਤੇ ਲੱਸੀ ਪੀਾਂਗੇ ਤੇ ਲੋੜੇ ਆਏ ਤੇ ਮਾਂ ਉਹਨਾਂ ਦੀ ਮੈਂ ਖਣੇ ਮਲਾਈ ਦੁੱਧ ਕੱਢ ਕੇ ਤੇ ਰੋਟੀ ਪੀ ਖਾ ਅੱਛਾ ਤੇ ਆਖਣ ਲੱਗੇ ਬੇਬੇ ਆਹ ਤੇ ਆਂਦਾ ਸੀ ਨਾ ਤੇ ਲੱਸੀ ਦਾ ਘੁੱਟ ਕਹਿੰਦੇ ਆਖਣ ਲੱਗੀ ਉੱਡ ਪੁੱਡ ਮੇਰੇ ਦੰਦ ਜੀ ਨਾ ਹੋਏ ਉਹ ਗਾਂ ਖੋਲ ਕੇ ਸ਼ਾਮਾਂ ਦੇ ਕਿੱਲੇ ਬਣੇ ਆਖਣ ਲੱਗਾ ਪਹਿਲੇ ਦਿਨ ਹੀ ਸਾਡੀ ਮਾਂ ਦੇ ਦੰਦ ਕੱਢ ਛੱਡਣ ਤੇ ਫਿਰ ਘਰੇ ਕੀ ਕਰੇ ਉਹਦੇ ਵੈਸੇ ਨਹੀਂ ਦੰਦ ਉਹਨੇ ਕਿ ਮਾਂ ਦੇ ਪਾਸ ਦੰਦ ਦੁੱਧ ਪੀਣ ਨੂੰ ਨਿਕਲ ਗਿਆ ਨਹੀਂ ਹਾਂ ਉਹਨੂੰ ਪਤਾ ਸੀ ਵੀ ਆਹ ਤੇ ਲੱਸੀ ਵਾਸਤੇ ਰੱਖੀ ਤੇ ਇਹ ਮਾਂ ਹੀ ਪਿੱਛੇ ਮਾਂ ਜੀ ਜਾਣ ਲੱਗੀ ਅਸੀਂ ਲੱਸੀ ਕਿੱਥੋਂ ਹਾਂ ਪੀਣੀ ਜਾਣਦੇ ਹੋ ਗਾਂ ਸਾਡਾ ਉਹ ਹਿੰਦੂ ਕੋਲ ਲਈ ਸੀ ਕਿਸੇ ਕੋਲ ਖੱਤਰੀ ਹਾਂ, ਨੂੰ ਵਾਪਸ ਦੇ ਵਿਆਜੀ ਫੜੋ ਆਪਣੀ ਗਾਂ ਸਹੀ ਖੋਜਾ ਖਤਰੀ ਰਹੇ ਨੇ ਕਸਰ ਲਾਣਾ ਜਿਵੇਂ ਪਾਵੜਾ ਬੇਨਸ਼ਾਨ ਸਖੀ ਨਹੀਂ ਮੁੱਲਾ ਬਾਮਣ ਨਟ ਖੋਜਾ ਭਾਵੇਂ ਦੌਲਤਾਂ ਨਾਲ ਭਰਪੂਰ ਹੋਵੇ ਮੌਲਵੀ ਸਖੀ ਨਹੀਂ ਹੋ ਸਕਦਾ ਮਰਾਸੀ ਪੱਕਾ ਨਮਾਜ਼ੀ ਨਹੀਂ ਹੋ ਸਕਦਾ ਉਹ ਤਾਂ ਸਹੀ ਹਾਂ। ਹਾਂਜੀ ਹੋਰ ਕੋਈ ਰਹਿ ਗਈ ਕਸਰ ਬਾਬਾ ਜੀ ਜਦੋਂ ਈਦ ਹੁੰਦੀ ਸੀ ਵੱਡੀ ਈਦ ਹਾਂ। ਉਦੋਂ ਕੁਰਬਾਨੀ ਤੋਂ ਤੁਸੀਂ ਘਰੋਲਾ ਬੰਦਾ ਵੱਡੀ ਨਾ ਕਰੋ ਜਾਂ ਗਾਂ ਨਾ ਕਰੋ ਮੱਝ ਨਾ ਕਰੋ ਨਹੀਂ ਗਾਂ ਸ਼ਾਂ ਦੇ ਉਂਜੀ ਸੌਂ ਸੀ ਬੜ ਤੈਨੂੰ ਦੱਸਿਆ ਕੁਛ ਲਿਆ ਕੇ ਲੰਬ ਪਕਾਇਆ ਪਿੰਡੋਂ ਕੱਢ ਛੜਿਆ ਗਾਂ ਕਿੱਥੇ ਕਰਨੀ ਨਹੀਂ ਕਰਨਾ ਸਵਾਲ ਹੀ ਪੈਦਾ ਛੋਟੀ ਕਰ ਲੈਂਦੇ ਸਾਂ ਹਾਂ ਛਤਰਾ ਤੇ ਈਦ ਤੇ ਜਦੋਂ ਗੋਸ਼ਤ ਦੇਈਦਾ ਸੀ ਹੁਣ ਮੁਸਲਮਾਨ ਆਪਸ ਚ ਦੇਈਦਾ ਹਾਂ। ਉਹ ਸਿੱਖਾਂ ਲਈ ਖਿਲਾਉਂਦੇ ਸੀ ਕਿ ਨਹੀਂ ਨਹੀਂ ਖਾਂਦੇ ਨਹੀਂ ਸਭ ਮੀਟ ਨਹੀਂ ਅੱਛਾ ਅੱਛਾ ਸਾਈਆਂ ਨੂੰ ਦਿਓ ਹਾਂ, ਹਾਂ। ਕਮੀਆਂ ਕਾਰੀਆਂ ਨੂੰ ਦਿਓ ਅੱਛਾ ਅੱਛਾ ਤੁਹਾਨੂੰ ਦੱਸਿਆ ਨਹੀਂ ਜਾਣੂ ਕਿ ਮੋਚੀ ਚ ਗਾਵਾਂ ਕੁਛ ਮੇਰੀ ਗਾਵਾਂ ਲਿਆ ਕੇ ਗਾਂ ਦਾ ਗੋਸ਼ਤ ਪਕਾਇਆ ਤੇ ਪਿੰਨੇ ਪਤਾ ਲੱਗ ਗਿਆ ਸੀ ਉਹਨਾਂ ਨੇ ਪਿੰਨਾ ਕਰ ਛੜਿਆ ਨਾ ਬੜਾ ਢਿੱਲ ਆਪਣਾ ਉਮੀਦ ਕਰਦੇ ਹਾਂ ਨਾਜ਼ਰੀਨ ਤੁਹਾਨੂੰ ਜਿਹੜੀ ਅੱਜ ਦੀ ਇਹ ਵੀਡੀਓ 1947 ਵਾਲੀ ਜਿਹੜੀ ਬਾਬਿਆਂ ਨੇ ਆਪਣੇ ਸਾਰੀ ਸਟੋਰੀ ਸੁਣਾਈ ਇਹ ਅੱਛੀ ਲੱਗੀ ਅਗਰ ਅੱਛੀ ਲੱਗੇ ਵੀਡੀਓ ਤੇ ਲਾਈਕ ਸ਼ੇਅਰ ਲਾਜ਼ਮਨ ਕਰਿਆ ਕਰੋ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਰੱਬ ਰੱਖੇ